ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਵੀ ਇਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਯੂਐਸ ਸੈਨੇਟ ਵਿੱਚ 80 ਦੇ ਕਰੀਬ ਸੈਨੇਟਰਸ ਵੱਲੋਂ ਇੱਕ ਬਿੱਲ ਜਿਹੜਾ ਪੇਸ਼ ਕੀਤਾ ਗਿਆ ਹੈ ਔਰ ਇਸ ਬਿੱਲ ਅਨੁਸਾਰ 5 ਮੁਲਕਾਂ ਜਿਨ੍ਹਾਂ ਵਿੱਚ ਭਾਰਤ ਵੀ ਸ਼ਾਮਿਲ ਹੈ ਉੱਪਰ ਰੂਸੀ ਤੇਲ ਖਰੀਦਣ ਲਈ 100% ਟੈਰਿਫ ਲਾਈ ਜਾਵੇਗੀ। ਇਸ ਬਿੱਲ ਦੇ ਆਉਣ ਨਾਲ ਭਾਰਤ ਵਿੱਚ ਬੁਰੀ ਤਰ੍ਹਾਂ ਖਲਬਲੀ ਮਚੀ ਹੋਈ ਹੈ ਕਿਉਂਕਿ ਭਾਰਤ ਵੱਡੀ ਮਾਤਰਾ ਵਿੱਚ ਰੂਸ ਤੋਂ ਸਸਤੇ ਭਾਵਾਂ ਤੇ ਤੇਲ ਖਰੀਦਦਾ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣ ਲਈ ਐਂਡ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ। ਜੀ ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਇੱਕ ਪਾਸੇ ਜੋ ਭਾਰਤ ਦਾ ਅੰਦਰੂਨੀ ਢਾਂਚਾ ਹੈ, ਉਹਨਾਂ ਦੀ ਇਕਨੋਮੀ, ਉਹਨਾਂ ਦੇ ਵਿੱਚ ਓਵਰਆਲ ਫੈਲਿਆ ਹੋਇਆ ਅਸੰਤੋਸ਼ ਔਰ ਮਿਸਟਰ ਵਾਂਗਚੁਕ ਜਿਨ੍ਹਾਂ ਦਾ ਸੰਬੰਧ ਲੱਦਾਖ ਨਾਲ ਹੈ, ਉਹ ਪਿਛਲੇ ਆਲਮੋਸਟ ਕਈ ਦਿਨਾਂ ਤੋਂ, ਸ਼ਾਇਦ 2 ਹਫ਼ਤੇ ਤੋਂ ਜ਼ਿਆਦਾ ਹੋ ਗਿਆ, 9 ਕਿਲੋ ਤੋਂ ਜ਼ਿਆਦਾ ਉਹਨਾਂ ਦਾ ਭਾਰ ਘਟ ਗਿਆ। ਉਹ ਜੰਤਰ ਮੰਤਰ ਰੋਡ ਤੇ ਭੁੱਖ ਹੜਤਾਲ ਤੇ ਬੈਠੇ ਨੇ। ਉਹਨਾਂ ਦੀ ਮੁੱਖ ਮੰਗ, ਜਿਵੇਂ ਉੱਥੇ ਜਿਹੜੇ ਸੈਂਟਰਲ ਹੋਲਡ ਕਰਦਾ ਐਗਜ਼ਾਮ, ਉਹਨਾਂ ਦੇ ਪੇਪਰ ਲੀਕ, ਸੌਦੇਬਾਜ਼ੀਆਂ, ਉਹ ਸਾਰਿਆਂ ਨੂੰ ਲੈ ਕੇ ਜਿਹੜਾ ਐਜੂਕੇਸ਼ਨ ਮਿਨਿਸਟਰ ਹੈ ਉਸ ਦਾ ਅਸਤੀਫਾ ਮੰਗ ਰਹੇ ਨੇ। ਔਰ ਸਰਕਾਰ ਨੂੰ ਕੋਈ ਪਰਵਾਹ ਨਹੀਂ ਹੈ। ਉੱਥੇ ਕਰਪਸ਼ਨ ਹਰ ਲੈਵਲ ਦੇ ਉੱਤੇ, ਰਾਮ ਮੰਦਰ ਦੀ ਲੁੱਟ ਦਾ ਮਾਮਲਾ ਵੀ ਹੁਣ ਸੁਪਰੀਮ ਕੋਰਟ ਨੇ ਜਿਹੜਾ ਉਹ ਖੁਰਦ-ਬੁਰਦ ਕਰ ਦੇਣਾ, ਉਹਦੀ ਸਿੱਟ ਬਣਾਈ ਹੈ। ਉਹਨਾਂ ਦਾ ਚੰਪਤ ਰਾਏ ਕਿ ਕਿਹੜਾ ਚੰਪਤ ਹੋ ਗਿਆ ਲੈ ਕੇ ਕੋਈ ਨਹੀਂ। ਸੋ ਇਸ ਵੇਲੇ ਉਸ ਸਾਰੇ ਦੇ ਚਲਦਿਆਂ ਬਾਹਰ ਉਹਨਾਂ ਦੀ ਫੇਲ ਫੋਰਨ ਪਾਲਿਸੀ, ਈਰਾਨ ਦੇ ਨਾਲ ਅਮਰੀਕਾ ਦੇ ਟਕਰਾਅ ਦੇ ਵੇਲੇ ਜਿਸ ਕਿਸਮ ਦੀ ਦੋਗਲੀ ਨੀਤੀ ਇਹਨਾਂ ਨੇ ਰੱਖੀ, ਉਹਦੇ ਥੱਲੇ ਉਹਨਾਂ ਦੀ ਬੜੀ ਭਾਰਤ ਦੀ ਫਜ਼ੀਅਤ ਵੀ ਹੋਈ ਔਰ ਬਿਲਕੁਲ ਕਿਸੇ ਜੋਗੇ ਨਹੀਂ, ਕਾਸੇ ਜੋਗੇ ਨਹੀਂ ਹੈ ਕਿਸੇ ਲੈਵਲ ਤੇ। ਐਜ਼ ਏ ਰੀਜਨਲ ਪਾਵਰ ਵੀ ਉਹਨਾਂ ਦਾ ਰੁਤਬਾ ਜਿਹੜਾ ਹੈ ਉਹ ਨਹੀਂ ਕਿਤੇ ਐਕਨੋਲੇਜ ਹੋ ਰਿਹਾ। ਸੋ ਇਸ ਸਭ ਦੇ ਚਲਦੇ ਆ ਜਿਹੜਾ ਭਾਰਤ ਔਰ ਮੋਦੀ, ਔਰ ਕਈ ਵਾਰ ਪ੍ਰੈਜ਼ੀਡੈਂਟ ਟਰੰਪ ਜਦੋਂ ਮਾਈ ਫਰੈਂਡ ਮੋਦੀ ਦੂਜੇ ਕਹਿੰਦੇ ਨੇ, ਉਹਨੂੰ ਉਹਨਾਂ ਦਾ ਮੀਡੀਆ ਬੜਾ ਚੁੱਕਦਾ। ਦੇਖੋ ਜੀ, ਟਰੰਪ ਨੇ ਫਰੈਂਡ ਕਹਿ ਦਿੱਤਾ, ਪਰ ਗੱਲ ਅਲਟੀਮੇਟਲੀ ਇਹ ਹੁੰਦਾ ਹੈ ਕਿ ਵੀ ਜਿਹੜੇ ਐਕਸ਼ਨਸ ਨੇ, ਜਿਹੜੇ ਮੁਲਕਾਂ ਨੇ ਭਾਰਤ ਦੇ ਨਾਲ ਸੰਬੰਧ ਜੋੜੇ, ਉਹ ਭਾਰਤ ਨੂੰ ਕਿਵੇਂ ਦੇਖਦੇ ਨੇ, ਉਹਨਾਂ ਦੇ ਐਕਸ਼ਨਸ ਤੋਂ ਸਾਹਮਣੇ ਆਉਂਦਾ। ਪਿਛਲੇ ਦਿਨਾਂ 'ਚ, ਪਿਛਲੇ ਵੀਕਐਂਡ, ਲਿੰਡਜ਼ੀ ਗ੍ਰੈਮ ਜਿਹੜੇ ਸਾਊਥ ਕੈਰੋਲਾਈਨਾ ਤੋਂ ਸੈਨੇਟਰ ਸੀ, ਉਹ ਯੂਕਰੇਨ ਤੋਂ ਵਾਪਸ ਮੁੜਦਿਆਂ ਅਚਾਨਕ ਉਹਨਾਂ ਦਾ ਐਓਰਟਾ ਬਰਸਟ ਹੋਇਆ ਔਰ ਡੈਥ ਹੋਈ। ਪਹਿਲਾਂ ਉਹਨੂੰ ਕੰਸਪੀਰੇਸੀ ਨਾਲ ਵੀ ਜੋੜਿਆ ਜਾ ਰਿਹਾ ਸੀ। ਹੁਣ ਉਹ ਬਹੁਤ ਵੱਡੇ ਪ੍ਰੋ ਇਜ਼ਰਾਈਲ ਜ਼ਾਓਨਿਸਟ ਲੌਬੀ ਦੇ, ਔਰ ਉਹਨਾਂ ਦੀ ਇੱਕ ਜਿਹੜਾ ਪਹੁੰਚ ਪ੍ਰੈਜ਼ੀਡੈਂਟ ਟਰੰਪ ਤੱਕ ਵੀ ਸੀ। ਔਰ ਲਿੰਡਜ਼ੀ ਗ੍ਰਾਮ ਨੇ, ਕਿਉਂਕਿ ਸੈਨੇਟਰ ਸੀ ਸਾਊਥ ਕੈਰੋਲਾਈਨਾ ਤੋਂ, ਇੱਕ ਬਿੱਲ ਇੰਟਰੋਡਿਊਸ ਕੀਤਾ ਹੋਇਆ ਸੀ ਔਰ ਉਹ ਇਹ ਕਹਿੰਦੇ ਸੀ, ਕਿਉਂਕਿ ਉਹ ਯੂਕਰੇਨ ਦੇ ਮਾਮਲੇ ਦੇ ਵਿੱਚ ਖੁੱਲ੍ਹ ਕੇ ਯੂਕਰੇਨ ਦੀ ਮਦਦ ਕਰਨ ਦੇ ਜਿਹੜੇ ਹਾਮੀ ਸੀ ਰੂਸ ਦੇ ਖਿਲਾਫ। ਔਰ ਈਵਨ ਜਿਹੜੀ ਉਹਨਾਂ ਦੀ, ਜਦੋਂ ਉਹ ਜ਼ੈਲੈਂਸਕੀ ਨੂੰ ਮਿਲੇ, ਜਿਹੜੀ ਉਹਨਾਂ ਦੀ ਵਿਜ਼ਿਟ ਸੀ, ਉਹਦੇ 'ਚ ਇੱਕ ਪਾਰਟ ਸੀ ਕਿ ਜਿਹੜੀਆਂ ਪੈਟਰੀਓਟ ਜਿਹੜੀਆਂ ਇਹਨਾਂ ਦੀਆਂ ਮਿਸਲਸ ਨੇ, ਡਿਫੈਂਸ ਮਿਸਲਸ, ਉਹ ਹੁਣ ਯੂਕਰੇਨ ਦੇ ਵਿੱਚ ਹੀ ਬਣਨਗੀਆਂ। ਔਰ ਇਹ ਜ਼ਾਹਰ ਹੈ ਵੀ ਰਸ਼ੀਆ ਦੇ ਖਿਲਾਫ ਇੱਕ ਬਹੁਤ ਵੱਡਾ ਐਕਸ਼ਨ ਸੀ। ਔਰ ਈਵਨ ਉਹਨਾਂ ਨੇ ਯੂਐਸ ਸੈਨੇਟ ਦੇ ਵਿੱਚ ਇੱਕ ਬਿੱਲ ਪ੍ਰਪੋਜ਼ ਕੀਤਾ ਹੋਇਆ ਸੀ ਕਿ ਜਿਹੜੇ ਮੁਲਕ ਰੂਸ ਤੋਂ ਤੇਲ ਲੈਣਗੇ ਜਾਂ ਲੈਂਦੇ ਨੇ, ਉਹਨਾਂ ਦੇ ਉੱਤੇ 500% ਟੈਰਿਫਸ ਲਾਈਆਂ ਜਾਣ, 500। ਔਰ ਇਹ ਗੱਲ ਉਹ ਰਿਪੀਟ ਵੀ ਕਰਦੇ ਸੀ। ਔਰ ਉਹ ਉਹਨਾਂ ਨੇ, ਜੇ ਉਹ ਜਿਉਂਦੇ ਰਹਿੰਦੇ ਤਾਂ ਇਹਨਾਂ ਹਫ਼ਤਿਆਂ ਦੇ ਵਿੱਚ, ਆਉਣ ਵਾਲੇ ਇਹਨਾਂ ਦਿਨਾਂ 'ਚ ਉਹਨੂੰ ਪੁਸ਼ ਕਰਨਾ ਸੀ। ਪਰ ਉਹਨਾਂ ਦੀ ਸਡਨ ਡੈਥ ਨੇ, ਜਿੱਥੇ ਇੱਕ ਰਿਪਬਲਿਕਨ ਪਾਰਟੀ ਦੇ ਵਿੱਚ ਇੱਕ ਗੈਪ ਲਿਆਂਦਾ ਜਾਂ ਪ੍ਰੋ ਇਜ਼ਰਾਈਲ ਲੌਬੀ ਨੂੰ ਇੱਕ ਧੱਜਕਾ ਲੱਗਾ, ਉੱਥੇ ਉਹਨਾਂ ਦੇ ਸਾਥੀ ਸੈਨੇਟਰ, ਜਿਨ੍ਹਾਂ ਦੇ ਵਿੱਚ ਈਵਨ ਡੈਮੋਕ੍ਰੈਟ ਵੀ ਸ਼ਾਮਲ ਸੀ, ਉਹਨਾਂ ਨੂੰ ਇਹ ਲੱਗਾ ਕਿ ਵੀ ਜਿਹੜਾ ਲਿੰਡਜ਼ੀ ਗ੍ਰੈਮ ਨੇ ਸੈਨੇਟ 'ਚ ਬਿੱਲ ਲਿਆਉਣਾ ਸੀ, ਜੇ ਅਸੀਂ ਉਸ ਨੂੰ ਪਾਸ ਕਰਾ ਦਈਏ ਤਾਂ ਇਹ ਟ੍ਰਿਬਿਊਟ ਹੋਏਗੀ। ਇੱਕ ਦੋ ਸੈਨੇਟਰ ਨੇ ਤਾਂ ਸੁਜੈਸਟ ਹੀ ਕੀਤਾ ਵੀ ਇਸ ਬਿੱਲ ਦਾ ਨਾਂ ਹੀ ਜਿਹੜਾ ਹੈ ਉਹ ਲਿੰਡਜ਼ੀ ਗ੍ਰੈਮ ਬਿੱਲ ਰੱਖਤਾ ਜਾਏ। ਹੁਣ ਪ੍ਰੈਜ਼ੀਡੈਂਟ ਟਰੰਪ ਵੀ, ਕਿਉਂਕਿ ਪ੍ਰੈਜ਼ੀਡੈਂਟ ਟਰੰਪ ਦੇ ਬਹੁਤ ਨਜ਼ਦੀਕੀ ਸੀ, ਉਹ ਵੀ ਇਹ ਚਾਹੁੰਦੇ ਨੇ ਕਿ ਭਾਈ ਇਹ ਜਿਹੜਾ ਇੱਕ ਟ੍ਰਿਬਿਊਟ ਹੋਏਗੀ ਕਿ ਜਿਸ ਕਾਜ਼ ਦੇ ਲਈ ਲਿੰਡਜ਼ੀ ਗ੍ਰੈਮ ਜਿਹੜਾ ਅਗੇਂਸਟ ਰਸ਼ੀਆ ਸੀ, ਔਰ ਦੂਜਾ ਔਰ ਉਹਨੂੰ ਸੀ ਕਿ ਵੀ ਰਸ਼ੀਆ ਦੀਆਂ ਨਾਸਾਂ 'ਚ ਧੂੰਆਂ ਜਦੋਂ ਤੱਕ ਤੁਸੀਂ ਨਹੀਂ ਦਿੰਦੇ ਕਿ ਭਾਈ ਜਿਹੜੀ ਆਮਦਨ ਉਹ ਤੇਲ ਰਾਹੀਂ ਕਰ ਰਿਹਾ, ਔਰ ਜਿਹੜੇ ਮੁਲਕ ਉਸ ਤੋਂ ਤੇਲ ਲੈਂਦੇ ਨੇ ਉਹ ਜੇ ਬੰਦ ਨਹੀਂ ਕਰਦੇ ਤੇ ਰੂਸ ਤਾਂ ਇਸੇ ਤਰ੍ਹਾਂ ਯੂਕਰੇਨ 'ਚ ਮਾਰਦਾ ਤੁਰਿਆ ਜਾਏਗਾ ਦੂਸਰਿਆਂ ਨੂੰ। ਸੋ ਇਸ ਸਭ ਦੇ ਹੁਣ ਕੁੱਲ ਸੈਨੇਟ ਦੇ ਵਿੱਚ 100 ਸੈਨੇਟਰ ਨੇ, ਅਮਰੀਕਾ ਦੀਆਂ 50 ਸਟੇਟਾਂ ਨੇ, ਔਰ ਹਰ ਕੋਈ
2 ਸੈਨੇਟਰ ਵੱਡੀ ਛੋਟੀ ਹਰ ਸਟੇਟ ਜਿਹੜੀ ਹੈ ਭੇਜਦੀ। ਹੁਣ ਇਹ ਬਿੱਲ ਇੰਟਰੋਡਿਊਸ ਹੋਇਆ ਅੱਜ, ਔਰ ਉਹਨੂੰ ਇੰਟਰੋਡਿਊਸ ਕਰਨ ਵਾਲੇ ਹੀ 80 ਸੈਨੇਟਰ ਨੇ। ਸੋ ਕਿਸੇ ਬਿੱਲ ਨੂੰ ਵੀ ਪਾਸ ਕਰਨ ਲਈ ਤਾਂ 51 ਸੈਨੇਟਰ ਚਾਹੀਦੇ ਨੇ ਆਊਟ ਆਫ 100। ਸੋ ਇਹਦੇ 'ਚ ਆਲਰੇਡੀ ਜਿਹੜਾ ਰਿਟਨ ਔਨ ਦਾ ਵਾਲ ਹੈ ਕਿ ਵੀ ਇਹ ਜਦੋਂ ਤੱਕ ਇਹ ਹੋਏਗਾ, ਸਪਾਂਸਰ ਕਰਨ ਵਾਲੇ 80 ਨੇ, ਤੇ ਸਪੋਰਟ ਤਾਂ ਮੈਨੂੰ ਨਹੀਂ ਲੱਗਦਾ ਵੀ ਕੋਈ ਵੀ ਸੈਨੇਟਰ ਇਸ ਸਟੇਜ ਦੇ ਉੱਤੇ, ਜਦੋਂ ਕਿ ਹੁਣ ਇੱਕ ਐਮੋਸ਼ਨਲਿਜ਼ਮ ਵੀ ਜੋੜ ਦਿੱਤਾ ਗਿਆ ਇਸ ਤੋਂ ਜਿਹੜਾ ਉਹ ਕਿਨਾਰਾ ਕਰੇ। ਹਾਊਸ ਦੇ ਵਿੱਚ ਵੀ ਬੜੀ ਈਜ਼ੀਲੀ, ਕਿਉਂਕਿ ਡੈਮੋਕ੍ਰੈਟ ਵੀ ਜੁਆਇਨ ਕਰ ਰਹੇ ਨੇ। ਫਰਕ ਸਿਰਫ ਇੰਨਾ ਹੈ ਕਿ ਜਿਹੜਾ ਲਿੰਡਸੇ ਗ੍ਰੈਮ 500% ਟੈਰਿਫ ਲਾਉਣਾ ਚਾਹੁੰਦੇ ਸੀ, ਉਹ ਇਸ ਬਿੱਲ ਦੇ ਵਿੱਚ 100% ਹੈ। ਔਰ ਉਹਦੇ 'ਚ 5 ਮੁਲਕਾਂ ਨੂੰ ਜਿਹੜਾ ਉਹ ਆਇਡੈਂਟੀਫਾਈ ਕੀਤਾ ਗਿਆ। ਹੁਣ ਜਿਹੜੇ ਯੂਰਪੀਅਨ ਮੁਲਕ ਨੇ 15, ਉਹ ਵੀ ਰੂਸ ਤੋਂ ਗੈਸ ਲੈਂਦੇ ਨੇ, ਆਇਲ ਲੈਂਦੇ ਨੇ, ਉਹਨਾਂ ਨੂੰ ਐਗਜ਼ੈਂਪਟ ਕਰ ਦਿੱਤਾ ਗਿਆ। ਜਿਹੜੇ 5 ਮੁਲਕ ਜਿਹੜੇ ਨੇ ਜਿਨ੍ਹਾਂ ਨੂੰ ਆਇਡੈਂਟੀਫਾਈ ਕੀਤਾ ਗਿਆ ਵੀ ਇਹਨਾਂ ਤੇ 100% ਟੈਰਿਫ ਲਾਓ, ਉਹਨਾਂ ਦੇ ਵਿੱਚ ਭਾਰਤ ਜਿਹੜੀ ਹੈ ਉਹ ਸਰਫਰਿਸਤ ਹੈ। ਭਾਰਤ, ਚਾਈਨਾ, ਹੰਗਰੀ, ਅਜ਼ਰਬਾਈਜਾਨ ਔਰ ਸਲੋਵਾਕੀਆ, ਇਹ 5। ਹੁਣ ਸਲੋਵਾਕੀਆ, ਅਜ਼ਰਬਾਈਜਾਨ ਔਰ ਜਿਹੜਾ ਹੰਗਰੀ ਹੈ, ਇਹ ਤਾਂ ਛੋਟੇ ਛੋਟੇ ਨੇ। ਚਾਈਨਾ ਬਾਰੇ ਜਦੋਂ ਅੱਜ ਮੈਂ ਡਿਬੇਟ ਵੀ ਸੁਣ ਰਿਹਾ ਸੀ, ਉਹਨਾਂ ਦਾ ਕਹਿਣਾ ਕਿ ਵੀ ਬਿੱਲ ਪਾਸ ਹੋ ਕੇ ਜਦੋਂ ਜਾਏਗਾ ਵੀ, ਪ੍ਰੈਜ਼ੀਡੈਂਟ ਦੇ ਕੋਲ ਇਹ ਹਕੂਕ ਹੁੰਦਾ ਹੈ, ਉਹ ਸਾਈਨ ਤਾਂ ਕਰੇਗਾ ਹੀ ਉਹਦੇ ਤੇ, ਕਿ ਵੀ ਨੈਸ਼ਨਲ ਇੰਟਰਸਟ ਨੂੰ ਸਾਹਮਣੇ ਰੱਖ ਕੇ, ਕਿਉਂਕਿ ਚੀਨ ਦਾ ਤਾਂ ਪਤਾ ਹੈ ਵੀ ਜੇ ਇਹਨਾਂ ਨੇ 100% ਲਾਇਆ, ਚੀਨ ਨੇ ਕਹਿਣਾ ਅਸੀਂ 150% ਲਾਉਂਦੇ ਹਾਂ। ਸੋ ਚੀਨ ਨੂੰ ਇਹਦੇ 'ਚੋਂ ਐਗਜ਼ੈਂਪਸ਼ਨ ਮਿਲ ਜਾਣੀ ਹੈ। ਉਹਨਾਂ ਨੇ ਕਿਹਾ ਵੀ ਰਹਿ ਗਿਆ ਲੈ ਦੇ ਕੇ ਮੁਰਗਾ ਭਾਰਤ, ਦੋਸਤ ਟਰੰਪ ਦਾ ਜਿਹੜਾ ਦੂਸਰਾ। ਹੁਣ ਇਸ ਨੇ ਬੜੀ ਖਲਬਲੀ ਮਚਾਈ ਹੈ ਕਿ ਭਾਈ ਇਹ ਕੀ ਹੈ। ਔਰ ਈਵਨ ਕਾਂਗਰਸ ਸੀਕਸ ਪੀਯੂਸ਼ ਗੋਇਲਸ ਕਲੈਰੀਫਿਕੇਸ਼ਨ ਔਨ ਪ੍ਰਪੋਜ਼ US ਬਿੱਲ ਫॉर 100% ਟੈਰਿਫ ਔਨ ਇੰਡੀਆ ਓਵਰ ਰਸ਼ੀਅਨ ਆਇਲ ਪਰਚੇਜ਼। ਔਰ ਕੱਲਾ ਇਹੀ ਨਹੀਂ, ਜਿਹੜਾ ਉਹਨਾਂ ਨੇ ਈਵਨ ਕਾਂਗਰਸ ਨੇ ਕਿਹਾ ਹਿਊਮਿਲੀਏਟਿੰਗ, ਕਾਂਗਰਸ ਸਲੈਮਸ ਗੋਇਲ ਔਨ ਪ੍ਰਪੋਜ਼ US ਟੈਰਿਫਸ। ਪੂਰਾ ਹਿੰਦੁਸਤਾਨ 'ਚ ਰੌਲਾ ਪੈ ਗਿਆ ਵੀ ਆਲਰੇਡੀ ਅਜੇ ਤੁਹਾਡੀ ਟ੍ਰੇਡ ਡੀਲ ਸਾਈਨ ਨਹੀਂ ਹੋਈ, 18.5% ਜਿਹੜਾ ਹੈ ਉਹ ਆਲਰੇਡੀ ਜਿਹੜੀ ਟ੍ਰੇਡ ਡੀਲ ਹੈ ਉਹਦੇ 'ਚ ਟੈਰਿਫ ਦਾ ਵਿਧਾਨ ਹੈ। 5% ਅਮਰੀਕਾ ਨੇ ਲਾਇਆ ਹੋਇਆ ਕਿ ਜਿਹੜੀ ਇਹ ਪ੍ਰੋਡਕਟ ਤੁਹਾਡੇ ਬੌਂਡਡ ਲੇਬਰ ਰਾਹੀਂ ਬਣ ਕੇ ਆਉਂਦੇ ਨੇ, ਉਹਦੇ 'ਤੇ ਅਸੀਂ 5% ਹੋਰ ਟੈਰਿਫ ਲਾਵਾਂਗੇ। 100% ਹੋਰ ਜਿਹੜਾ ਉਹ ਰਸ਼ੀਅਨ ਆਇਲ, ਇੰਡੀਆ ਤਾਂ ਬਾਇਰ ਹੈ ਸਭ ਤੋਂ ਵੱਡਾ ਰਸ਼ੀਅਨ ਆਇਲ ਦਾ ਰਾਦਰ, ਕਿਉਂਕਿ ਜਦੋਂ ਸੈਂਕਸ਼ਨ ਸੀ ਇੰਡੀਆ ਨੇ ਐਗਜ਼ੈਂਪਸ਼ਨ ਲੈ ਲਈ ਸੀ ਬਾਈਡਨ ਤੋਂ, ਤੇ ਬੜਾ ਸਬਸਿਡਾਈਜ਼ਡ ਭਾਅ ਦੇ ਵਿੱਚ ਉਹਨਾਂ ਨੂੰ ਜਿਹੜਾ ਇੰਡੀਆ ਨੂੰ ਮਿਲ ਰਿਹਾ ਸੀ। ਸੋ ਚਾਈਨਾ ਨੇ ਤਾਂ ਕੋਈ ਨਾ ਕੋਈ ਰਾਹ ਲੱਭ ਲੈਣਾ, ਔਰ ਮੈਨੂੰ ਨਹੀਂ ਲੱਗਦਾ ਵੀ ਅਮਰੀਕਾ ਚਾਈਨਾ ਦੇ ਉੱਤੇ ਲਾਏ। ਅਲਟੀਮੇਟਲੀ ਜੇ ਹੁਣ ਤੁਸੀਂ ਇਸ ਨੂੰ ਦੇਖੋ ਕਿ ਭਾਈ ਭਾਰਤ ਦਾ ਕੀ ਹਸ਼ਰ ਅੱਗੋਂ ਹੋਣ ਜਾ ਰਿਹਾ ਹੈ, ਔਰ ਭਾਰਤ ਨੂੰ ਇਹ ਲੱਗਦਾ ਹੁਣ ਨਾਲ ਦੀ ਨਾਲ ਇਹ ਖਬਰ ਜਿਹੜੀ ਇੰਡੀਆ ਰੀਨਿਊਜ਼ ਕੰਟਰੈਕਟ ਵਿਦ ਲੌਬਿੰਗ ਫਰਮ ਆਫ ਟਰੰਪਸ ਏਡ। ਹੁਣ ਜੇ ਇੰਨੇ ਪਰਸਨਲ ਰਿਲੇਸ਼ਨ ਨੇ ਮੋਦੀ ਤੇ ਟਰੰਪ ਦੇ, ਜਿਹੜਾ ਫੋਨ ਚੁੱਕਦਾ ਉਹਨੂੰ ਟਰੰਪ ਭਾਈ ਕਹਿ ਦਿੰਦਾ, ਉਹਨੂੰ ਮੋਡੀ ਕਹਿ ਦਿੰਦਾ ਹੈ, ਤੇ ਫਿਰ ਲੌਬਿੰਗ ਫਰਮ ਇੰਨੇ $1 ਮਿਲੀਅਨ ਦੀ ਖਰਚਣ ਦੀ ਕੀ ਲੋੜ ਹੈ, ਕਿਉਂਕਿ ਇੰਡੀਆ ਨੂੰ ਨਜ਼ਰ ਆ ਰਿਹਾ। ਔਰ ਇਹ ਖਬਰ ਹੈ ਕਿ ਵੀ ਇੰਡੀਅਨ ਐਮਬੈਸੀ ਨੇ ਜਿਹੜੀ ਵਾਸ਼ਿੰਗਟਨ 'ਚ ਹੈ, ਉਹਨਾਂ ਨੇ ਮਿਲਰਜ਼ SHW ਪਾਰਟਨਰ LLC ਹੈ, ਉਹਦੇ ਨਾਲ ਜਿਹੜਾ ਕੰਟਰੈਕਟ ਸਾਈਨ ਕੀਤਾ ਇਸ ਸਾਲ ਦਾ, ਜਿਹੜਾ ਕਿ ਅਪ੍ਰੈਲ 23, 2027 ਤੱਕ ਚੱਲੇਗਾ। ਇਹ ਫਰਮ ਜਿਹੜੀ ਹੈ ਇਹ ਪ੍ਰੈਜ਼ੀਡੈਂਟ ਟਰੰਪ ਦੇ ਫਾਰਮਰ ਟੌਪ ਕੈਂਪੇਨ ਸਪੋਕਸਮੈਨ ਤੇ ਲੌਂਗ ਟਾਈਮ ਐਡਵਾਈਜ਼ਰ ਜੈਸਨ ਮਿਲਰ ਦੀ ਹੈ। ਔਰ ਇਹ ਫੋਰਨ ਏਜੰਟਸ ਰਜਿਸਟ੍ਰੇਸ਼ਨ ਐਕਟ ਦੇ ਥੱਲੇ ਜਾਣਕਾਰੀ ਬਾਹਰ ਆਈ ਹੈ, ਔਰ ਇੰਡੀਅਨ ਐਮਬੈਸੀ ਨੇ ਇਹ ਕੰਟਰੈਕਟ ਸਾਈਨ ਕੀਤਾ ਹੈ। ਔਰ ਇਸ ਦੇ ਵਿੱਚ ਜਿਹੜੀ ਮੰਥਲੀ ਫੀ ਹੈ ਉਹ $1,50,000, $1.5 ਲੱਖ ਮਹੀਨੇ ਦਾ ਜਿਹੜਾ ਉਹ ਇੰਡੀਅਨ ਐਮਬੈਸੀ ਦੇਗੀ ਇਸ ਲੌਬਿੰਗ ਫਰਮ ਨੂੰ। ਔਰ ਇਹ ਕੁੱਲ ਮਿਲਾ ਕੇ 1 ਸਾਲ ਦਾ $1.8 ਮਿਲੀਅਨ ਹੈ, ਯਾਨੀ $18 ਲੱਖ ਜਿਹੜਾ ਹੈ ਉਹ ਲੌਬਿੰਗ ਫਰਮ, ਉਹ ਵੀ ਟਰੰਪ ਦਾ ਖਾਸ, ਮਤਲਬ ਇਹਨੂੰ ਲੌਬਿੰਗ ਨਾ ਕਹੋ, ਇਹਨੂੰ ਬਰਾਈਬ ਕਹੋ ਕਿ ਭਾਈ ਉਹਦੀ ਜੇਬ ਗਰਮ ਕੀਤੀ ਹੈ, ਉਹ ਜਾ ਕੇ ਉਹਨਾਂ ਦੀ ਜੇਬ ਗਰਮ ਕਰੇਗਾ ਕਿ ਭਾਈ ਇਹ ਤੁਸੀਂ ਸਾਡੀ ਜਾਨ ਛੱਡੋ, ਸਾਨੂੰ ਕੋਈ ਨਾ ਕੋਈ ਰਾਹ ਦਿਓ। ਔਰ ਇਸ ਸਾਰੇ ਦੇ ਵਿੱਚ ਫਿਰ ਇਹ ਹੈ ਕਿ ਜੀ ਲਾ ਫਰਮ ਦਾ ਬੇਸਿਸ ਕੀ ਹੈ ਔਰ ਦੂਸਰਾ ਕੀ ਹੈ, ਮੈਂ ਡਿਟੇਲ 'ਚ ਨਹੀਂ ਜਾਵਾਂਗਾ। ਲੇਕਿਨ ਇਹ ਗੱਲ ਆਪਣੇ ਆਪ ਦੇ ਵਿੱਚ $2 ਮਿਲੀਅਨ ਦੇ ਕੰਟਰੈਕਟ ਨਾਲ 1 ਸਾਲ ਲਈ ਲੌਬਿੰਗ ਫਰਮ, ਉਹ ਵੀ ਟਰੰਪ ਦੇ ਪਰਸਨਲ
ਏਡ ਦੀ, ਇਹ ਆਪਣੇ ਆਪ 'ਚ ਦੱਸਦਾ ਵੀ ਇੰਡੀਆ ਕਿੰਨਾ ਡੈਸਪਰੇਟ ਹੈ। ਉਹਨਾਂ ਨੂੰ ਕੋਈ ਪਤਾ ਨਹੀਂ ਲੱਗ ਰਿਹਾ ਵੀ ਉਹਨਾਂ ਲਈ ਵੇ ਆਊਟ ਕੀ ਹੈ। ਬਿਲਕੁਲ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਧੰਨਵਾਦ। ਸੋ ਥੈਨ ਬ੍ਰੇਕ ਵਿਊਅਰਸ, ਤੁਸੀਂ ਇਸੇ ਤਰ੍ਹਾਂ ਬੜੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ।